ਅਗਲੀ ਖਬਰ ਵੱਲ ਚਲੀਏ। ਰਸ਼ੀਆ ਨੇ ਇੱਕ ਵਾਰੀ ਫੇਰ ਬਹੁਤ ਵੱਡਾ ਅਟੈਕ ਆ ਯੂਕਰੇਨ ਦੇ ਉੱਤੇ ਕੀਤਾ ਆ ਤੇ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਉਹਨਾਂ ਨੇ ਇਹ ਕਿਹਾ ਵੀ 20 ਲੋਕਾਂ ਦੀ ਜਿਹੜੀ ਮੌਤ ਹੋ ਗਈ ਹੈਗੀ ਆ ਤੇ ਬਹੁਤ ਸਾਰੇ ਲੋਕ ਜ਼ਖਮੀ ਵੀ ਹੋਏ ਹੈਗੇ ਆ। ਵੈਸਟਰਨ ਸਿਟੀ ਆਫ ਟਰਨੋਪਿਲ ਜਿੱਥੇ ਮਿਜ਼ਾਈਲ ਦੇ ਨਾਲ ਇੱਕ ਰੈਜ਼ੀਡੈਂਸ਼ੀਅਲ ਬਿਲਡਿੰਗ ਦੇ ਉੱਤੇ ਅਟੈਕ ਰਸ਼ੀਆ ਵੱਲੋਂ ਕੀਤਾ ਗਿਆ ਹੈਗਾ। 66 ਲੋਕਾਂ ਦੇ ਜ਼ਖਮੀ ਹੋਣ ਦੀ ਜਿਹੜੀ ਖਬਰ ਆ ਉਹ ਆ ਰਹੀ ਹੈਗੀ ਆ। ਜ਼ੈਲੈਂਸਕੀ ਨੇ ਸੋਸ਼ਲ ਮੀਡੀਆ ਦੇ ਉੱਤੇ ਕਿਹਾ ਕਿ ਰਸ਼ੀਆ ਨੇ ਮੇਜਰ ਆਫੈਂਸਿਵ ਪਿਛਲੇ ਰਾਤ ਸ਼ੁਰੂ ਕੀਤਾ। 470 ਤੋਂ ਵੱਧ ਜਿਹੜੇ ਡਰੋਨਸ ਦੇ ਰਾਹੀਂ ਅਟੈਕ ਕੀਤੇ ਗਏ। 48 ਦੇ ਕਰੀਬ ਜਿਹੜੀਆਂ ਮਿਜ਼ਾਈਲਸ ਆ ਉਹ ਛੱਡੀਆਂ ਗਈਆਂ ਤੇ ਉਹਨਾਂ ਨੇ ਕਿਹਾ ਵੀ એનર્ਜੀ, ਟਰਾਂਸਪੋਰਟ, ਸਿਵਲੀਅਨ ਇਨਫਰਾਸਟ੍ਰਕਚਰ ਇਹ ਸਾਰਿਆਂ ਦੇ ਉੱਤੇ ਜਿਹੜਾ ਕਾਫੀ ਵੱਡਾ ਜਿਹੜਾ ਅਸਰ ਪਿਆ ਹੈਗਾ। ਸੋ ਜ਼ੈਲੈਂਸਕੀ ਹੁਣੀ ਇਹ ਕਿਹਾ ਵੀ ਡਿਪਲੋਮੇਸੀ ਨੂੰ ਦੁਬਾਰਾ ਸਟਾਰਟ ਕਰਨਾ ਚਾਹੀਦਾ ਹੈਗਾ ਕਿਉਂਕਿ ਪਿਛਲੇ ਦਿਨਾਂ ਤੋਂ ਲੱਗਦਾ ਕੋਈ ਵੀ ਐਕਟੀਵਿਟੀ ਕਿਸੇ ਪਾਸਿਓਂ ਨਹੀਂ ਹੋ ਰਹੀ ਸੀ। ਜ਼ੈਲੈਂਸਕੀ ਉਹਨਾਂ ਦੇ ਉੱਤੇ ਇੱਕ ਕਰਪਸ਼ਨ ਸਕੈਂਡਲ ਵੀ ਹੁਣ ਕਾਫੀ ਚੱਲ ਰਿਹਾ ਹੈਗਾ। ਕਹਿੰਦੇ ਵੀ ਇਹ ਇੱਕ ਬਿਗੇਸਟ ਪੋਲੀਟੀਕਲ ਚੈਲੰਜ ਹੈਗਾ ਜ਼ੈਲੈਂਸਕੀ ਨੂੰ। ਯੂਐਸ ਮਿਲਟਰੀ ਆਫੀਸ਼ੀਅਲ ਦਾ ਇੱਕ ਡੈਲੀਗੇਸ਼ਨ ਜਿਹਦੇ ਵਿੱਚ ਡੈਨੀਅਲ ਡ੍ਰਿਸਕਲ ਜੋ ਆਰਮੀ ਦੇ ਸੈਕਟਰੀ ਹੈਗੇ ਆ ਉਹ ਕੀਵ ਦੇ ਵਿੱਚ ਅੱਜ ਸਵੇਰੇ ਪਹੁੰਚੇ ਹੈਗੇ ਆ ਤੇ ਯੂਕਰੇਨੀਅਨ ਆਫੀਸ਼ੀਅਲਸ ਦੇ ਨਾਲ ਗੱਲਬਾਤ ਕਰਨਗੇ ਕਿਸ ਤਰ੍ਹਾਂ ਜਿਹੜੀ ਇਸ ਜੰਗ ਨੂੰ ਖਤਮ ਕੀਤਾ ਜਾ ਸਕੇ। ਸੋਸ਼ਲ ਮੀਡੀਆ ਦੇ ਉੱਤੇ ਐਂਡਰੀਏ ਜਰਮਰਕ ਜ਼ੈਲੈਂਸਕੀ ਉਹਨਾਂ ਦੇ ਚੀਫ ਆਫ ਸਟਾਫ ਹੈਗੇ ਉਹਨਾਂ ਨੇ ਇਹ ਕਿਹਾ ਵੀ ਅਸੀਂ ਅਮਰੀਕਨ ਪਾਰਟਨਰਸ ਦੇ ਨਾਲ ਰਲ ਕੇ ਰਸ਼ੀਆ ਦਾ ਜਿਹੜਾ ਅਗਰੈਸ਼ਨ ਆ ਯੂਕਰੇਨ ਦੇ ਅਗੇਂਸਟ ਉਸ ਨੂੰ ਖਤਮ ਕਰਨ ਵੱਲ ਜਾ ਰਹੇ ਹੈਗੇ ਆ ਤੇ ਅਸੀਂ ਸੋਚ ਰਹੇ ਹਾਂ ਵੀ ਕਿਸ ਤਰ੍ਹਾਂ ਜਲਦੀ ਤੋਂ ਜਲਦੀ ਜਿਹੜੀ ਸ਼ਾਂਤੀ ਆ ਉੱਥੇ ਲਿਆਂਦੀ ਜਾ ਸਕੇ। ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਕਾਫੀ ਕੁਝ ਜਿਹੜੀਆਂ ਫੋਟੋਜ਼ ਆ ਉਹ ਦਿਖਾਈਆਂ ਗਈਆਂ ਵੀ ਕਿਸ ਤਰ੍ਹਾਂ ਲੋਕਾਂ ਦੀਆਂ ਬੋਡੀਜ਼ ਪਈਆਂ ਹੈਗੀਆਂ ਤੇ ਕਾਫੀ ਵੱਡਾ ਜਿਹੜਾ ਅਟੈਕ ਆ ਉਹ ਰਸ਼ੀਆ ਵੱਲੋਂ ਕੀਤਾ ਗਿਆ ਸੀ। ਅਗਲੀ ਖਬਰ ਵੱਲ ਚਲੀਏ। ਰਸ਼ੀਆ ਨੇ ਇੱਕ ਵਾਰੀ ਫੇਰ ਬਹੁਤ ਵੱਡਾ ਅਟੈਕ ਆ ਯੂਕਰੇਨ ਦੇ ਉੱਤੇ ਕੀਤਾ ਆ ਤੇ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਉਹਨਾਂ ਨੇ ਇਹ ਕਿਹਾ ਵੀ 20 ਲੋਕਾਂ ਦੀ ਜਿਹੜੀ ਮੌਤ ਹੋ ਗਈ ਹੈਗੀ ਆ ਤੇ ਬਹੁਤ ਸਾਰੇ ਲੋਕ ਜ਼ਖਮੀ ਵੀ ਹੋਏ ਹੈਗੇ ਆ। ਵੈਸਟਰਨ ਸਿਟੀ ਆਫ ਟਰਨੋਪਿਲ ਜਿੱਥੇ ਮਿਜ਼ਾਈਲ ਦੇ ਨਾਲ ਇੱਕ ਰੈਜ਼ੀਡੈਂਸ਼ੀਅਲ ਬਿਲਡਿੰਗ ਦੇ ਉੱਤੇ ਅਟੈਕ ਰਸ਼ੀਆ ਵੱਲੋਂ ਕੀਤਾ ਗਿਆ ਹੈਗਾ। 66 ਲੋਕਾਂ ਦੇ ਜ਼ਖਮੀ ਹੋਣ ਦੀ ਜਿਹੜੀ ਖਬਰ ਆ ਉਹ ਆ ਰਹੀ ਹੈਗੀ ਆ। ਜ਼ੈਲੈਂਸਕੀ ਨੇ ਸੋਸ਼ਲ ਮੀਡੀਆ ਦੇ ਉੱਤੇ ਕਿਹਾ ਕਿ ਰਸ਼ੀਆ ਨੇ ਮੇਜਰ ਆਫੈਂਸਿਵ ਪਿਛਲੇ ਰਾਤ ਸ਼ੁਰੂ ਕੀਤਾ। 470 ਤੋਂ ਵੱਧ ਜਿਹੜੇ ਡਰੋਨਸ ਦੇ ਰਾਹੀਂ ਅਟੈਕ ਕੀਤੇ ਗਏ। 48 ਦੇ ਕਰੀਬ ਜਿਹੜੀਆਂ ਮਿਜ਼ਾਈਲਸ ਆ ਉਹ ਛੱਡੀਆਂ ਗਈਆਂ ਤੇ ਉਹਨਾਂ ਨੇ ਕਿਹਾ ਵੀ એનર્ਜੀ, ਟਰਾਂਸਪੋਰਟ, ਸਿਵਲੀਅਨ ਇਨਫਰਾਸਟ੍ਰਕਚਰ ਇਹ ਸਾਰਿਆਂ ਦੇ ਉੱਤੇ ਜਿਹੜਾ ਕਾਫੀ ਵੱਡਾ ਜਿਹੜਾ ਅਸਰ ਪਿਆ ਹੈਗਾ। ਸੋ ਜ਼ੈਲੈਂਸਕੀ ਹੁਣੀ ਇਹ ਕਿਹਾ ਵੀ ਡਿਪਲੋਮੇਸੀ ਨੂੰ ਦੁਬਾਰਾ ਸਟਾਰਟ ਕਰਨਾ ਚਾਹੀਦਾ ਹੈਗਾ ਕਿਉਂਕਿ ਪਿਛਲੇ ਦਿਨਾਂ ਤੋਂ ਲੱਗਦਾ ਕੋਈ ਵੀ ਐਕਟੀਵਿਟੀ ਕਿਸੇ ਪਾਸਿਓਂ ਨਹੀਂ ਹੋ ਰਹੀ ਸੀ। ਜ਼ੈਲੈਂਸਕੀ ਉਹਨਾਂ ਦੇ ਉੱਤੇ ਇੱਕ ਕਰਪਸ਼ਨ ਸਕੈਂਡਲ ਵੀ ਹੁਣ ਕਾਫੀ ਚੱਲ ਰਿਹਾ ਹੈਗਾ। ਕਹਿੰਦੇ ਵੀ ਇਹ ਇੱਕ ਬਿਗੇਸਟ ਪੋਲੀਟੀਕਲ ਚੈਲੰਜ ਹੈਗਾ ਜ਼ੈਲੈਂਸਕੀ ਨੂੰ। ਯੂਐਸ ਮਿਲਟਰੀ ਆਫੀਸ਼ੀਅਲ ਦਾ ਇੱਕ ਡੈਲੀਗੇਸ਼ਨ ਜਿਹਦੇ ਵਿੱਚ ਡੈਨੀਅਲ ਡ੍ਰਿਸਕਲ ਜੋ ਆਰਮੀ ਦੇ ਸੈਕਟਰੀ ਹੈਗੇ ਆ ਉਹ ਕੀਵ ਦੇ ਵਿੱਚ ਅੱਜ ਸਵੇਰੇ ਪਹੁੰਚੇ ਹੈਗੇ ਆ ਤੇ ਯੂਕਰੇਨੀਅਨ ਆਫੀਸ਼ੀਅਲਸ ਦੇ ਨਾਲ ਗੱਲਬਾਤ ਕਰਨਗੇ ਕਿਸ ਤਰ੍ਹਾਂ ਜਿਹੜੀ ਇਸ ਜੰਗ ਨੂੰ ਖਤਮ ਕੀਤਾ ਜਾ ਸਕੇ। ਸੋਸ਼ਲ ਮੀਡੀਆ ਦੇ ਉੱਤੇ ਐਂਡਰੀਏ ਜਰਮਰਕ ਜ਼ੈਲੈਂਸਕੀ ਉਹਨਾਂ ਦੇ ਚੀਫ ਆਫ ਸਟਾਫ ਹੈਗੇ ਉਹਨਾਂ ਨੇ ਇਹ ਕਿਹਾ ਵੀ ਅਸੀਂ ਅਮਰੀਕਨ ਪਾਰਟਨਰਸ ਦੇ ਨਾਲ ਰਲ ਕੇ ਰਸ਼ੀਆ ਦਾ ਜਿਹੜਾ ਅਗਰੈਸ਼ਨ ਆ ਯੂਕਰੇਨ ਦੇ ਅਗੇਂਸਟ ਉਸ ਨੂੰ ਖਤਮ ਕਰਨ ਵੱਲ ਜਾ ਰਹੇ ਹੈਗੇ ਆ ਤੇ ਅਸੀਂ ਸੋਚ ਰਹੇ ਹਾਂ ਵੀ ਕਿਸ ਤਰ੍ਹਾਂ ਜਲਦੀ ਤੋਂ ਜਲਦੀ ਜਿਹੜੀ ਸ਼ਾਂਤੀ ਆ ਉੱਥੇ ਲਿਆਂਦੀ ਜਾ ਸਕੇ। ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਕਾਫੀ ਕੁਝ ਜਿਹੜੀਆਂ ਫੋਟੋਜ਼ ਆ ਉਹ ਦਿਖਾਈਆਂ ਗਈਆਂ ਵੀ ਕਿਸ ਤਰ੍ਹਾਂ ਲੋਕਾਂ ਦੀਆਂ ਬੋਡੀਜ਼ ਪਈਆਂ ਹੈਗੀਆਂ ਤੇ ਕਾਫੀ ਵੱਡਾ ਜਿਹੜਾ ਅਟੈਕ ਆ ਉਹ ਰਸ਼ੀਆ ਵੱਲੋਂ ਕੀਤਾ ਗਿਆ ਸੀ।